ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੈਮੀਨਾਰ। ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਰਕਾਰ ਤੇ ਖੜੇ ਕੀਤੇ ਸਵਾਲ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਲਈ 2 ਕਰੋੜ ਰੁਪਏ ਦੇਣ ਦਾ ਐਲਾਨ। ਸਰਦਾਰ ਜਸਵੰਤ ਸਿੰਘ ਖਾਲੜੇ ਨੇ ਸਿੱਖ ਕੌਮ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਤੇ ਛੋਟੀ ਉਮਰ ਤੋਂ ਹੀ ਇਹ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਦੇ ਰਹੇ ਆ। ਅੱਜ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਵਿਸ਼ਾਲ ਸੈਮੀਨਾਰ ਕਰਕੇ ਮਨਾਇਆ ਗਿਆ। ਸੈਮੀਨਾਰ ਦੀ ਅਗਵਾਈ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਜਨਰਲ ਸਕੱਤਰ ਉਪਕਾਰ ਸਿੰਘ ਸੰਧੂ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਅਤੇ ਵੰਗਾਰ ਮੈਗਜ਼ੀਨ ਦੇ ਸੰਪਾਦਕ ਬਲਜੀਤ ਸਿੰਘ ਖਾਲਸਾ ਸਮੇਤ ਕਈ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਕੌਮ ਲਈ ਬੇਮਿਸਾਲ ਯੋਗਦਾਨ ਪਾਇਆ ਤੇ ਸੱਚਾਈ ਲਈ ਸ਼ਹੀਦੀ ਦਿੱਤੀ। ਸਰਦਾਰ ਜਸਵੰਤ ਸਿੰਘ ਖਾਲੜੇ ਨੇ ਸਿੱਖ ਕੌਮ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਤੇ ਛੋਟੀ ਉਮਰ ਤੋਂ ਹੀ ਇਹ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਦੇ ਰਹੇ ਆ। ਜਿਹੜੇ ਵੀ ਕਾਲਜ ਦੇ ਵਿੱਚ ਇਹਨਾਂ ਨੇ ਵਿੱਦਿਆ ਹਾਸਲ ਕੀਤੀ ਹੈ, ਬੇਸ਼ੱਕ ਉਹ ਕਾਲਜ ਹੋਵੇ, ਇਹ ਸਾਰੇ ਸਟੂਡੈਂਟਸ ਵਿੰਗ ਦੇ ਪ੍ਰਧਾਨ ਰਹੇ ਹੈ, ਜਿਹਦਾ ਮਤਲਬ ਹੈ ਕਿ ਆਪਣੀ ਛੋਟੀ ਉਮਰ ਵਿੱਚ ਹੀ ਇਹਨਾਂ ਨੇ ਆਪਣੀ ਅਗਵਾਈ ਦਿੱਤੀ ਹੈ ਤੇ ਲੀਡਰਸ਼ਿਪ ਦਿਖਾਈ ਹੈ। ਇਹਨਾਂ ਦਾ ਜੀਵਨ ਜੱਜ ਅਜੀਤ ਸਿੰਘ ਬੈਂਸ ਦੀ ਮਨੁੱਖੀ ਅਧਿਕਾਰਾਂ ਦੀ ਕਮੇਟੀ ਦੇ ਵਿੱਚ ਵੀ ਬੀਤਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਵੀ ਮਨੁੱਖੀ ਅਧਿਕਾਰਾਂ ਦੀਆਂ ਕਮੇਟੀਆਂ ਜਾਂ ਜਥੇਬੰਦੀਆਂ ਰਹੀਆਂ, ਉਹਨਾਂ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਵੀ ਰਹੀ ਹੈ। ਇਹਨਾਂ ਨੇ ਬਹੁਤ ਕੰਮ ਕੀਤੇ ਹੈ ਔਰ ਸਦਾ ਸਿੱਖਾਂ ਦੇ ਮਨ ਦੇ ਵਿੱਚ ਇਹਨਾਂ ਦੀ ਯਾਦ ਰਹੂਗੀ। ਉਨ੍ਹਾਂ ਖੁਲਾਸਾ ਕੀਤਾ ਕਿ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸਿੱਖਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈ ਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, NSC ਅਜੀਤ ਡੋਵਾਲ ਅਤੇ ਰਾਹ ਦੇ ਮੌਜੂਦਾ ਸਾਬਕਾ ਮੁਖੀ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਮਾਨ ਨੇ ਦਾਅਵਾ ਕੀਤਾ ਕਿ ਸਾਬਕਾ ਰਾਹ ਮੁਖੀ ਸਮੰਤ ਗੋਇਲ ਦਾ ਹੱਥ ਭਾਈ ਖਾਲੜਾ ਦੀ ਸ਼ਹੀਦੀ ਵਿੱਚ ਵੀ ਸੀ। ਇੱਕ ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਮਾਰਤਾ, ਰਿਪੂ ਦਮਨ ਸਿੰਘ ਮਲਕ ਕੈਨੇਡਾ ਦੇ ਵਿੱਚ ਮਰਵਾਤਾ, ਸੁਖਦੂਲ ਸਿੰਘ ਮੋਗੇ ਦਾ ਸੀ ਸਿੱਖ ਲੀਡਰ, ਉਹਨੂੰ ਕੈਨੇਡਾ ਦੇ ਵਿੱਚ ਮਾਰਤਾ। ਇਹ ਸੱਚ ਹੈ ਕਿਉਂ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿੱਧਾ ਇਲਜ਼ਾਮ ਲਾਇਆ ਕਿ ਇਹ ਹਿੰਦੁਸਤਾਨ ਹਿੰਦ ਨੇ ਸਾਡੀ ਧਰਤੀ ਦੇ ਉੱਤੇ ਆ ਕੇ ਇਹ 3 ਸਿੱਖ ਕਤਲ ਕੀਤੇ ਹੈ। ਕਿੰਨੇ ਮਾਰੇ? ਇਹਨਾਂ ਦੇ ਕਾਤਲ ਕਿਹੜੇ ਹੈ? ਇੱਕ ਹੈ ਦੇਸ਼ ਦਾ ਪ੍ਰਾਈਮ ਮਿਨਿਸਟਰ ਮੋਦੀ, ਦੂਜਾ ਹੈਗਾ ਅਮਿਤ ਸ਼ਾਹ ਜਿਹੜਾ ਘਰੇਲੂ ਵਜ਼ੀਰ ਹੈ, ਤੀਜਾ ਹੈਗਾ ਜੈ ਸ਼ੰਕਰ ਵਿਦੇਸ਼ੀ ਵਜ਼ੀਰ, ਚੌਥਾ ਹੈਗਾ ਰਾਜਨਾਥ ਸਿੰਘ ਜਿਹੜਾ ਫੌਜਾਂ ਦਾ ਵਜ਼ੀਰ ਹੈ। ਫਿਰ ਰੌ ਦਾ ਮੁਖੀ ਰਵੀ ਸਿਨਹਾ ਤੇ ਸਾਬਕਾ ਰੌ ਦਾ ਮੁਖੀ ਸਮੰਤ ਗੋਇਲ, ਜਿਹਦਾ ਨਾਂ ਇਮਾਨ ਸਿੰਘ ਨੇ ਲਿਆ, ਉਹ ਇੱਥੇ ਵੀ ਅੰਮ੍ਰਿਤਸਰ ਰਿਹਾ, ਉਹਦਾ ਹੱਥ ਵੀ ਸਰਦਾਰ ਖਾਲੜੇ ਦੇ ਕਤਲ ਦੇ ਵਿੱਚ ਹੈਗਾ।
ਜਿਵੇਂ ਅਜੀਤ ਸਿੰਘ ਸੰਧੂ ਦਾ। ਇਮਾਨ ਸਿੰਘ ਮਾਨ ਨੇ ਕਿਹਾ ਕਿ ਖਾਲੜਾ ਸਾਹਿਬ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ, ਪਰ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਉੱਤੇ ਚੁੱਪ ਧਾਰੀ ਰੱਖੀ। ਉਹਨਾਂ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗੇ ਅਧਿਕਾਰੀਆਂ ਨੂੰ ਵੱਡੇ ਅਹੁਦੇ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਿਆ। ਸਾਮੰਤ ਕੁਮਾਰ ਗੋਇਲ ਜਦ ਭਾਈ ਹਰਦੀਪ ਸਿੰਘ ਨਿੱਜਰ ਪੰਨੂ ਸਾਹਿਬ ਦੇ ਕੇਸ ਬਾਹਰ ਹੋਏ ਹੈ, ਰੌ ਦਾ ਮੁਖੀ ਰਿਹਾ। KPS ਗਿੱਲ ਅਸਾਮ ਦਾ DGP ਸੀ, ਅਸਾਮ ਕਾਡਰ ਦਾ ਸੀ, ਬੁੱਚੜ ਅਸਾਮ ਦਾ ਸੀ। ਉਹਨੂੰ ਪੰਜਾਬ 'ਚ ਲਿਆਂਦਾ ਗਿਆ ਸੈਂਟਰ ਦੇ ਸ਼ਹਿ ਤੇ ਜੇ ਸੈਂਟਰ ਦੀ ਉਰੇ ਚੱਲੀ ਹੈ, ਚਾਹੇ ਬੇਅੰਤ ਹੋਇਆ ਚਾਹੇ ਰਾਸ਼ਟਰਪਤੀ ਰਾਜ ਹੋਇਆ, ਉਹਦਾ ਚਲਾਉਣ ਵਾਲਾ ਮਿਨਿਸਟਰੀ ਆਫ ਹੋਮ ਅਫੇਅਰਸ, ਜਿਸ ਤਹਿਤ IB ਇੰਟੈਲੀਜੈਂਸ ਬਿਊਰੋ ਕੰਮ ਕਰਦਾ ਸੀਗਾ। ਪੰਜਾਬ ਦੇ ਵਿੱਚ IB ਦੇ ਵੱਡਾ ਮੁਖੀ ਹੋਰਾਂ ਵਿੱਚੋਂ ਇੱਕ ਅਜੀਤ ਦੁਵਾਲ ਰਿਹਾ ਹੈਗਾ। ਅਜੀਤ ਦੁਵਾਲ KPS ਗਿੱਲ ਦੇ ਪਿੱਠ ਤੇ ਖੜਾ ਸੀਗਾ, ਜਿਵੇਂ ਅੱਜ ਨਰਿੰਦਰ ਮੋਦੀ ਅਜੀਤ ਦੁਵਾਲ ਦੀ ਪਿੱਠ ਤੇ ਖੜਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅਖੀਰ ਵਿੱਚ ਜ਼ੋਰ ਦੇ ਕੇ ਕਿਹਾ ਕਿ ਅੱਜ ਵੀ ਕੁਝ ਹੀ ਲੋਕ ਖਾਲਿਸਤਾਨ ਦੇ ਨਿਸ਼ਾਨੇ ਤੇ ਪੱਕੇ ਖੜੇ ਹੋਏ ਹਨ ਅਤੇ ਉਹਨਾਂ ਦੀ ਪਾਰਟੀ ਇਸ ਰਾਹ ਤੇ ਡਟ ਕੇ ਸੰਘਰਸ਼ ਜਾਰੀ ਰੱਖੇਗੀ ਤੇ ਖਾਲਿਸਤਾਨ ਦੇ ਲਈ ਕੰਮ ਕਰੋਗੇ, ਲੋਕਾਂ ਨੂੰ ਦੱਸੋਗੇ ਕਿ ਜੇ ਸਾਡਾ ਘਰ ਨਹੀਂ ਹੈ ਤਾਂ ਸਾਡਾ ਜੀਵਨ ਕਿਹੋ ਜਿਹਾ ਜਿਹੜੇ ਆਪਣੇ ਘਰ-ਬਾਰ ਹੋਣ ਹੜ੍ਹਾਂ ਦੇ ਵਿੱਚ ਛੱਡ ਕੇ ਕਿਤੇ ਹੋਰ ਟਿਕਾਣਾ ਲੈ ਰਹੇ ਹੈ, ਉਹੋ ਜਿਹੇ ਹਾਲਾਤ ਆਪਣੇ ਅੱਜ ਬਣੇ ਹੋਏ ਹੈ। ਇਹ ਸਮਝ ਲਓ ਕਿ ਆਪਣਾ ਘਰ ਕਾਠ ਹੈ ਨਹੀਂ ਗਾ। ਜਿਹਦਾ ਘਰ ਕਾਠ ਨਾ ਹੋਵੇ ਉਸ ਕੌਮ ਦੀ ਜ਼ਿੰਦਗੀ ਕੋਈ ਸਵਾਰਨ ਵਾਲੀ ਨਹੀਂ ਹੁੰਦੀ ਹੈਗੀ। ਸੋ ਮੈਂ ਆਸ ਕਰਦਾ ਕਿ ਤੁਸੀਂ ਸਮਝੋਗੇ, ਪ੍ਰਚਾਰ ਕਰੋਗੇ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ। ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਆਖਰੀ ਸ਼ਬਦਾਂ ਦੇ ਨਾਲ ਖੜੇ ਹਾਂ, ਜਿਨ੍ਹਾਂ ਨੇ ਕਿਹਾ ਸੀ ਜਦੋਂ ਫੌਜ ਹਿੰਦ ਦੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੂਗੀ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਅਸੀਂ ਉਹ ਲੋਕ ਹਾਂ ਜਿਹੜੇ ਉਹਦੇ 'ਚ ਮੰਨਦੇ ਹਾਂ। ਕਿੰਨੇ ਘੰਟੇ ਪਹਿਲਾਂ 24 ਘੰਟੇ ਜਾਂ 48 ਘੰਟੇ ਪਹਿਲਾਂ ਸਾਡੇ ਲੋਕਾਂ ਨੂੰ ਸਰਕਾਰ ਨੇ ਆਗਾਹ ਕੀਤਾ ਵਾ ਵੀ ਇਹ ਪਾਣੀ ਆਉਣ ਵਾਲਾ ਤੇ ਕੋਈ ਲੋਕ ਆਪਣਾ ਹੀਲਾ ਕਰ ਲੈਣ ਜਾਂ ਸਰਕਾਰ ਕੋਈ ਪ੍ਰਬੰਧ ਕੀਤਾ। ਪੰਜਾਬ ਦੇ ਕਿਸੇ ਇੱਕ ਹਾਕਮ ਦੇ ਕਰਕੇ ਅੱਜ ਪੰਜਾਬ ਡੁੱਬਿਆ ਫਿਰਦਾ ਵਾ। ਲੋਕ ਇੱਕ ਦੂਜੇ ਦੀ ਬਾਹ ਫੜ ਰਹੇ ਆ, ਸਰਕਾਰ ਕਿਤੇ ਦਿਸਦੀ ਨਹੀਂ ਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਸਰਕਾਰ ਦੀ ਨੀਅਤ ਅਤੇ ਨੀਤੀ ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਤੋਂ ਪਹਿਲਾਂ ਅਗਾਊਂ ਤੌਰ ਤੇ ਕੋਈ ਵੀ ਢੰਗ ਦੇ ਪ੍ਰਬੰਧ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਹੁਣ ਹਾਲਾਤ ਬੇहद ਗੰਭੀਰ ਬਣ ਗਏ ਹਨ। ਪੰਜਾਬ ਵਿੱਚ ਹੜ੍ਹਾਂ ਕਾਰਨ ਕਈ ਪਿੰਡਾਂ ਦੇ ਲੋਕ ਪੀੜਤ ਹੋਏ ਹਨ ਅਤੇ ਭਾਰੀ ਤਬਾਹੀ ਨੂੰ ਵੇਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗੜਗੱਜ ਵੱਲੋਂ ਹੜ੍ਹ ਪ੍ਰਭਾਵਿਤਾਂ ਲਈ ਕੇਂਦਰ ਵੱਲੋਂ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਹੜ੍ਹਾਂ ਨੂੰ ਕੌਮੀ ਆਫਤ ਐਲਾਨਣ ਦੀ ਵੀ ਵਕਾਲਤ ਕੀਤੀ ਗਈ ਹੈ। ਉਹਨਾਂ ਕਿਹਾ ਕਿ 2019 ਤੇ 2023 ਵਿੱਚ ਆਏ ਹੜ੍ਹਾਂ ਤੋਂ ਵੀ ਕੋਈ ਸਬਕ ਨਹੀਂ ਲਿਆ ਗਿਆ, ਜਿਸ ਕਰਕੇ ਇਸ ਵਾਰ 1988 ਤੋਂ ਵੀ ਵਧੇਰੇ ਨੁਕਸਾਨ ਹੋਇਆ ਹੈ। ਲੋਕ ਆਪਣੇ ਪੱਧਰ ਤੇ ਸਾਰੇ ਯਤਨ ਕਰ ਰਹੇ ਹਨ, ਪਰ ਸਰਕਾਰ ਤਕਨੀਕੀ ਮਦਦ, ਰਾਹਤ ਸਮੱਗਰੀ ਜਾਂ ਬੇੜੀਆਂ ਤੱਕ ਵੀ ਨਹੀਂ ਪਹੁੰਚਾ ਸਕੀ। ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੌਮੀ ਆਫਤ ਐਲਾਨੇ ਅਤੇ ਤੁਰੰਤ ਵੱਡਾ ਰਾਹਤ ਪੈਕੇਜ ਜਾਰੀ ਕਰੇ। ਉਹਨਾਂ ਆਖਿਆ ਕਿ ਇਹ ਮੰਗ ਨਹੀਂ ਸਗੋਂ ਪੰਜਾਬ ਵਾਸੀਆਂ ਦਾ ਹੱਕ ਹੈ, ਕਿਉਂਕਿ ਹੜ੍ਹਾਂ ਨਾਲ ਅੱਜ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਹਾਲਾਤ ਸੁਧਰਨ ਤੋਂ ਬਾਅਦ ਹੀ ਜਾਨੀ ਤੇ ਮਾਲੀ ਨੁਕਸਾਨ ਦੀ ਅਸਲੀ ਤਸਵੀਰ ਸਾਹਮਣੇ ਆ ਸਕੇਗੀ। ਇਹ ਹਜ਼ਾਰਾਂ ਹੀ ਏਕੜ ਜਿਹੜੇ ਹੈਕਟੇਅਰ ਸਾਡੀ ਜ਼ਮੀਨ ਆ, ਫਸਲਾਂ ਵਾ ਜਿਹੜੀਆਂ ਇਹ ਤਬਾਹ ਗਈਆਂ। ਇਹਦੇ ਤੋਂ ਇਲਾਵਾ ਲੋਕਾਂ ਦੇ ਘਰ ਢਹਿ ਗਏ ਆ। ਇਹਦੇ ਤੋਂ ਇਲਾਵਾ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਹੈਗੇ ਆ ਜਿਹੜੇ ਮੱਝਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ। ਉਹ ਮਜ਼ਦੂਰਾਂ ਨਾਲ ਵੀ ਸੰਬੰਧਿਤ ਹੈਗੇ ਆ ਤੇ ਜ਼ਿਮੀਂਦਾਰਾਂ ਨਾਲ ਵੀ ਹੈਗੇ। ਜਿਹੜੇ ਆਮ ਲੋਕ ਆ ਉਹਨਾਂ ਦੀਆਂ ਮੱਝਾਂ ਮਰ ਗਈਆਂ, ਉਹਨਾਂ ਦਾ ਕਿਵੇਂ ਗੁਜ਼ਾਰਾ ਚੱਲੂਗਾ।
ਤੋ ਇਹ ਸਾਰੀ ਸਥਿਤੀ ਨੂੰ ਵੇਖਦਿਆਂ ਸਰਕਾਰ ਨੂੰ ਇਹਨਾਂ ਲਈ ਇੱਕ ਵਿਸ਼ੇਸ਼ ਪੈਕੇਜ ਜਿਹੜਾ ਲਾਉਣਾ ਚਾਹੀਦਾ ਔਰ ਇਹ ਇਨਸ਼ੋਰ ਕਰਨਾ ਚਾਹੀਦਾ ਵੀ ਹਰ ਲੋੜਵੰਦ ਤੱਕ ਉਹ ਜਿਹੜਾ ਫੰਡ ਆ ਉਹ ਪਹੁੰਚੇ, ਤਾਂ ਕਿ ਲੋਕ ਜਿਹੜੇ ਆਪਣੇ ਪੈਰਾਂ ਸਿਰ ਹੋ ਜਾਣ। ਇਹ ਕੋਈ ਲੋਕ ਭੀਖ ਨਹੀਂ ਮੰਗ ਰਹੇ, ਇਹ ਪੰਜਾਬ ਦੇ ਲੋਕਾਂ ਦਾ ਹੱਕ ਆ। ਅਸੀਂ ਵੀ ਇੱਥੋਂ ਦੇ ਪੰਜਾਬ ਦੇ ਲੋਕ GST ਹੋ ਗਿਆ ਜਾਂ ਦੂਜੇ ਟੈਕਸ ਹੋ ਗਏ ਉਹ ਪ੍ਰੋਪਰ ਦਿੰਨੇ, ਉਹ ਸੈਂਟਰ ਕੋਲ ਵੀ ਜਾ ਰਹੇ, ਉਹ ਪੰਜਾਬ ਕੋਲ ਵੀ ਜਾ ਰਹੇ ਆ ਔਰ ਉਹਦੇ ਵਿੱਚੋਂ ਇਹਨਾਂ ਨੇ ਮਦਦ ਕਰਨੀ ਆ। ਲੋਕਾਂ ਦਾ ਹੱਕ ਹੀ ਲੋਕਾਂ ਨੂੰ ਦੇਣਾ। ਔਰ ਜਿਵੇਂ ਹਫ਼ਤਾ ਆ ਗਿਆ, ਕੋਈ ਬਹੁਤੇ ਪ੍ਰਸ਼ਾਸਨਿਕ ਅਧਿਕਾਰੀ, ਜਿਵੇਂ ਮੈਨੂੰ ਹੁਣੇ ਨੌਜਵਾਨਾਂ ਨੇ ਦੱਸਿਆ ਵੀ ਕਈ ਪਿੰਡ ਬਹੁਤ ਡੂੰਘੇ ਆ, 10-10 ਫੁੱਟ ਹੇਠਾਂ ਜਾ ਕੇ ਆ, ਉੱਥੇ ਸਿਰਫ ਬੇੜੀਆਂ ਤੇ ਜਾਇਆ ਜਾ ਸਕਦਾ। ਅਜੇ ਤੱਕ ਕੋਈ ਵੀ ਗਵਰਨਮੈਂਟ ਜਿਹੜੀ ਆ ਬੇੜੀਆਂ ਮੁਹੱਈਆ ਨਹੀਂ ਕਰਵਾ ਸਕੀ ਤਾਂ ਕਿ ਉੱਥੋਂ ਤੱਕ ਰਾਹਤ ਪਹੁੰਚ ਸਕੇ। ਤੋ ਇਹਦੇ ਲਈ ਸਰਕਾਰਾਂ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਵਾ। ਇਹ ਲੋਕ ਸਾਡੇ ਡੁੱਬ ਰਹੇ ਆ। ਇਹ ਠੀਕ ਆ ਵੀ ਇਹ ਪੰਜਾਬ ਆ, ਪੰਥ ਆ, ਇਹ ਚੜ੍ਹਦੀ ਕਲਾ 'ਚ, ਜਿਵੇਂ ਨੌਜਵਾਨ ਆ ਜਕਾਰੇ ਛੱਡਦੇ ਹਰ ਥਾਂ ਦੇ ਉੱਤੇ ਜਾ ਰਹੇ ਆ। ਜੇ ਇਹ ਪੰਜਾਬ ਆਪ ਆਪਣੇ ਲੋਕਾਂ ਦੀ ਮਦਦ ਨਾ ਕਰਦਾ ਤੇ ਸਾਡੇ ਡੁੱਬੇ ਹੋਏ ਬੰਦਿਆਂ ਦਾ ਕੀ ਬਣਦਾ, ਮਾਲ ਡੰਗਰ ਦਾ ਕੀ ਬਣਦਾ। ਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਵਰਕਰਾਂ ਨੂੰ, ਸਮੁੱਚੇ EMPLOYEES ਨੂੰ, ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਅੱਜ ਦੇ ਦੇਣਾ। 1 ਕਰੋੜ ਰੁਪਇਆ ਇਹਨੇ 2-4 ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ। ਇਹਨੇ 2 ਕਰੋੜ ਰੁਪਇਆ ਇਹ ਫੰਡ ਰਿਲੀਫ ਜਿਹੜਾ ਆਪਣੇ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਨੀਤੀਗਤ ਰੂਪ ਵਿੱਚ ਕਾਰਜ ਕਰੇਗੀ। ਇਸ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਪੀੜਤਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਰੂਪਰੇਖਾ ਉਲੀਕੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਹੈ, ਜਿਸ ਦੀ ਪੂਰੀ ਤਰ੍ਹਾਂ ਭਰਪਾਈ ਕਰ ਪਾਉਣੀ ਸੰਭਵ ਨਹੀਂ ਹੈ ਕਿ ਪਿਛਲੇ ਸਮੇਂ ਦੌਰਾਨ ਆ ਜਿੰਨਾ ਬਾਰਡਰ ਏਰੀਆ ਪਠਾਨਕੋਟ ਤੋਂ ਲੈ ਕੇ ਅਬੋਹਰ ਤੱਕ ਤੇ ਸੁਲਤਾਨਪੁਰ ਲੋਧੀ ਦੀ ਧਰਤੀ, ਇਹ ਬੜੀ ਬੁਰੀ ਤਰ੍ਹਾਂ ਫਲੱਡਸ ਦੇ ਨਾਲ ਪ੍ਰਭਾਵਿਤ ਹੋਇਆ। ਪ੍ਰਭਾਵਿਤ ਨਹੀਂ ਹੋਇਆ, ਇੱਕ ਕਿਸਮ ਦਾ ਕਹਿ ਲਓ ਵੀ ਨਸ਼ਟ ਹੀ ਹੋ ਗਿਆ। ਘਰਾਂ ਦੇ ਵਿੱਚ 10-10 ਫੁੱਟ ਪਾਣੀ, ਫਸਲਾਂ ਦੇ ਸਾਰੇ ਤਕਰੀਬਨ, ਮੈਂ ਆਪ ਵੀ ਦੌਰਾ ਕਰਕੇ ਆਇਆ ਤੇ ਮੈਨੂੰ ਇਹ ਵੀ ਚਿੰਤਾ ਖਾ ਰਹੀ ਉਹਨਾਂ ਲੋਕਾਂ ਨੂੰ ਵੀ ਕਿ ਝੋਨੇ ਦੀ ਫਸਲ ਤਾਂ ਗਈ ਹਾਂ, ਕਣਕ ਵੀ ਬੀਜੀ ਨਹੀਂ ਜਾਣੀ ਕਿਉਂਕਿ ਥੱਲੇ ਝੋਨੇ ਦੀ ਪਰਾਲੀ ਹੋ ਗਈ, ਉੱਤੇ ਰੇਤਾ ਪੈ ਗਈ ਤੇ ਉੱਥੇ ਪਤਾ ਨਹੀਂ ਲੱਗਦਾ ਵੀ ਸਮੁੰਦਰ ਆ ਤੇ ਉਹਦੀ ਡਿਮਾਰਕੇਸ਼ਨ ਹੋਣ ਨੂੰ ਵੀ ਕਿਹਦੀ ਪੈਲੀ ਆ, ਕਿੱਥੇ ਆ, ਉਹ ਵੀ ਸਾਰਾ ਸਮਾਂ ਲੱਗੂ। ਸੋ ਇੱਕ ਸਾਡੇ ਲਈ ਇਹ ਦੁੱਖ ਦਾ ਕਾਰਨ ਵੀ ਬਣਿਆ। ਭਾਵੇਂ ਇਸ ਦੁੱਖ ਦਾ ਕਾਰਨ ਬਣ ਵੀ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਮਾਧੋਪੁਰ ਦੇ ਗੇਟ ਦੇ 4 ਗੇਟ ਹੀ ਉਖੜ ਗਏ। ਲਗਾਤਾਰ ਪਾਣੀ ਆਉਣ ਨਾਲ ਮੈਂ ਜਿੱਦਣ ਗਿਆ ਸੀ ਉਹਨਾਂ ਏਰੀਆ ਦੇ ਵਿੱਚ ਤੇ ਉੱਥੇ ਗੱਡੀ ਵੀ ਨਹੀਂ ਗਈ, ਟਰੈਕਟਰਾਂ ਤੇ ਸਾਨੂੰ ਚੜ੍ਹ ਕੇ ਜਾਣਾ ਪਿਆ। ਕੁਝ ਏਰੀਆ ਦੇ ਵਿੱਚ ਸਾਨੂੰ ਬੋਰਡ ਰਾਹੀਂ ਜਾਣਾ ਪਿਆ। ਸੋ ਮੇਰਾ ਕਹਿਣ ਤੋਂ ਭਾਵ ਉਹਨਾਂ ਲੋਕਾਂ ਦੀ ਰਿਕੁਆਇਰਮੈਂਟ ਸੀ ਬੇਸਿਕ ਤੌਰ ਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜ ਵਾਸਤੇ 2 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਅੱਜ 1 ਕਰੋੜ ਰੁਪਏ ਇਸ ਕਾਰਜ ਲਈ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਇਕੱਤਰ ਹੋਈ ਰਾਸ਼ੀ ਉਨ੍ਹਾਂ ਦੇ ਮੁੜ ਵਸੇਬੇ ਲਈ ਵਰਤੀ ਜਾਵੇਗੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆ ਜਿਹੜੇ ਹੜ੍ਹ ਹੁਣ ਪੈ ਜਾਣੇ ਆ, ਜਿਹੜੇ ਪਾਣੀ ਸੁੱਕ ਜਾਣਾ, ਉਦੋਂ ਬਾਅਦ ਅਸਰ ਰਾਹਤ ਫਿਰ ਉਹ ਬਚਾ ਖੇਤਰ ਫੇਰ ਸ਼ੁਰੂ ਹੋਣੇ ਆ। ਉਹ ਮੁੜ ਵਸੇਬੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਦੇਖਿਆ ਸੀ ਜਾ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿ ਲੋਕਾਂ ਦੇ ਘਰ ਤਾਂ ਉੱਚੇ ਆ ਪਰ 4 ਚਫੇਰੇ ਪਾਣੀ ਆ। ਸੋ ਉਹਦੇ ਲਈ ਅਸੀਂ ਯਤਨਸ਼ੀਲ ਰਹਾਂਗੇ ਕਿ ਸਾਰੇ ਮੈਨੇਜਰ ਸਾਹਿਬਾਨ ਨੂੰ ਕਿਹਾ ਕਿ ਸਾਰੇ ਕਾਰਜ ਉਹ ਐਜ ਇਟ ਜੇ ਤੁਸੀਂ ਕਰੀ ਚਲੋ। ਤੇ ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਵਰਕਰਾਂ ਨੂੰ, ਸਮੁੱਚੇ EMPLOYEES ਨੂੰ, ਜਿਨ੍ਹਾਂ ਨੇ ਅੱਜ 1 ਕਰੋੜ ਰੁਪਇਆ ਇਕੱਤਰ ਕਰਕੇ ਚੈੱਕ ਅੱਜ ਦੇ ਦੇਣਾ। 1 ਕਰੋੜ ਰੁਪਇਆ ਇਹਨੇ 2-4 ਦਿਨਾਂ ਦੇ ਵਿੱਚ ਫੇਰ ਉਹ ਇਕੱਤਰ ਕਰਕੇ ਦੇਣਾ। ਇਹਨੇ 2 ਕਰੋੜ ਰੁਪਇਆ ਇਹ ਫੰਡ ਰਿਲੀਫ ਜਿਹੜਾ ਆਪਣੇ ਸ਼ੁਰੂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਦਾ। ਅੱਗੇ ਕਈ ਵਾਰੀ ਹੁੰਦਾ ਜੀ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵਾਰ EMPLOYEES ਨੇ ਇਹ ਦਰਸਾ ਦਿੱਤਾ ਕਿ ਕੁਦਰਤੀ ਆਫਤ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ।
ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਨੂੰ ਦੇਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਆਫਤ ਵਿੱਚ ਪੰਜਾਬ ਨਾਲ ਖੜੇ ਹੋਣ ਦੀ ਅਪੀਲ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ 3 ਪੰਨਿਆਂ ਦੀ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ 17 ਅਗਸਤ ਤੋਂ ਸ਼ੁਰੂ ਹੋਏ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 1500 ਪਿੰਡਾਂ ਅਤੇ 3 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਆਏ ਹੜ੍ਹਾਂ ਕਾਰਨ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ ਅਤੇ ਭਾਖੜਾ ਡੈਮ ਵੀ ਪੂਰੀ ਤਰ੍ਹਾਂ ਭਰ ਗਿਆ ਹੈ। ਇਸ ਤਬਾਹੀ ਨੇ ਫਸਲਾਂ, ਪਸ਼ੂਆਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਬਹੁਤ ਦੁਖਦਾਈ ਦੱਸਿਆ ਅਤੇ ਕੇਂਦਰ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਟਵੀਟ ਦਾ ਹਵਾਲਾ ਦਿੱਤਾ, ਜਿਸ ਵਿੱਚ ਉਹਨਾਂ ਨੇ ਅਫਗਾਨਿਸਤਾਨ ਵਿੱਚ ਭੂਚਾਲ ਪੀੜਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਸੀ। ਟਵੀਟ ਦੇ ਜਵਾਬ ਵਿੱਚ ਉਹਨਾਂ ਲਿਖਿਆ ਕਿ ਪ੍ਰਧਾਨ ਮੰਤਰੀ ਜੀ, ਅਫਗਾਨਿਸਤਾਨ ਲਈ ਸੰਵੇਦਨਾ ਪ੍ਰਗਟ ਕਰਨਾ ਚੰਗਾ ਹੈ, ਪਰ ਪੰਜਾਬ ਵੀ ਇਸ ਦੇਸ਼ ਦਾ ਇੱਕ ਹਿੱਸਾ ਹੈ ਜਿੱਥੇ 1500 ਪਿੰਡ ਅਤੇ 3 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਤੁਹਾਡੀ ਉਦਾਸੀਨਤਾ ਬਹੁਤ ਦੁਖਦਾਈ ਹੈ। ਉਹਨਾਂ ਕੇਂਦਰ ਸਰਕਾਰ ਤੋਂ ਨਸ਼ਟ ਫਸਲਾਂ, ਮਜ਼ਦੂਰਾਂ ਦੇ ਘਰਾਂ, ਖਰਾਬ ਹੋਏ ਖੇਤੀ ਉਪਕਰਨਾਂ, ਟਿਊਬਵੈੱਲ ਅਤੇ ਪਸ਼ੂਆਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਉਹਨਾਂ ਹੜ੍ਹ ਦਾ ਪਾਣੀ ਸੁੱਕਣ ਤੋਂ ਬਾਅਦ ਖੇਤਾਂ ਵਿੱਚ ਜਮ੍ਹਾਂ ਹੋਈ ਮਿੱਟੀ ਨੂੰ ਹਟਾਉਣ ਅਤੇ ਖੇਤਾਂ ਦੇ ਪੁਨਰ ਜਨਮ ਲਈ ਪ੍ਰਤੀ ਏਕੜ ਡੀਜ਼ਲ ਤੇ 100% ਸਬਸਿਡੀ ਅਤੇ ਅਗਲੀ ਫਸਲ ਲਈ ਮੁਫਤ ਬੀਜ ਅਤੇ ਖਾਦ ਦੀ ਮੰਗ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ ਕਿ ਜਨਤਕ ਸੇਵਾਵਾਂ ਲਈ ਫੰਡਾਂ ਦੀ ਲੋੜ ਹੈ, ਕਿਉਂਕਿ ਖਰਾਬ ਹੋਈਆਂ ਸੜਕਾਂ, ਸਕੂਲਾਂ, ਪੁਲਾਂ, ਬਿਜਲੀ, ਪਾਣੀ ਸਪਲਾਈ ਅਤੇ ਸਿਹਤ ਸੇਵਾਵਾਂ ਦੀ ਮੁਰੰਮਤ ਲਈ ਵਿਸ਼ੇਸ਼ ਫੰਡਾਂ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਗਰਾਮ ਵਿੱਚ 85% ਕੁਰਬਾਨੀਆਂ ਦਿੱਤੀਆਂ ਹਨ, ਫਿਰ ਵੀ ਇਸ ਨੂੰ ਵਾਰ-ਵਾਰ ਅਣਗੌਲਿਆ ਕੀਤਾ ਜਾਂਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰ ਤੋਂ ਇੱਕ ਵਿਸ਼ੇਸ਼ ਰਾਹਤ ਪੈਕੇਜ ਅਤੇ 60,000 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅਪੀਲ ਕੀਤੀ ਕਿ ਪੰਜਾਬ ਨੇ ਹਮੇਸ਼ਾ ਦੇਸ਼ ਲਈ ਯੋਗਦਾਨ ਪਾਇਆ ਹੈ ਅਤੇ ਹੁਣ ਦੇਸ਼ ਲਈ ਪੰਜਾਬ ਦੇ ਨਾਲ ਖੜੇ ਹੋਣ ਦਾ ਸਮਾਂ ਆ ਗਿਆ ਹੈ। ਪੰਜਾਬ ਵਿੱਚ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹੜ੍ਹਾਂ ਲਈ ਨਾਜਾਇਜ਼ ਮਾਈਨਿੰਗ ਜ਼ਿੰਮੇਵਾਰ ਹੈ। ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ ਕਮਜ਼ੋਰ ਹੋ ਗਏ। ਉਹਨਾਂ ਕਿਹਾ ਕਿ ਇਹ ਬੰਨ ਮਜ਼ਬੂਤ ਕਰਨੇ ਜ਼ਰੂਰੀ ਹਨ ਤਾਂ ਜੋ ਭਵਿੱਖ ਲਈ ਸੁਰੱਖਿਅਤ ਹੋ ਸਕੀਏ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਨ। ਉਹਨਾਂ ਦੇ ਨਿਰਦੇਸ਼ਾਂ ਤੇ ਮੈਂ ਉੱਥੋਂ ਦੀ ਸਥਿਤੀ ਨੂੰ ਸਮਝਣ ਲਈ ਪੰਜਾਬ ਗਿਆ ਸੀ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੈ, ਫਸਲਾਂ ਤਬਾਹ ਹੋ ਗਈਆਂ ਹਨ। ਇਸ ਸੰਕਟ ਦੀ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੇ ਨਾਲ ਖੜੀ ਹੈ। ਹੁਣ ਸਾਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੁਨਰ ਨਿਰਮਾਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਥੋੜੇ ਸਮੇਂ, ਦਰਮਿਆਨੇ ਸਮੇਂ ਅਤੇ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਮੈਂ ਪੰਜਾਬ ਵਿੱਚ ਹੋਏ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪਾਂਗਾ। ਜਿਹੜੇ ਡਰਾਮਾ ਕਰਦੇ ਆ ਫੁੱਟਬਾਲ ਲਾਹੌਰ ਦਾ, ਇਹ ਡਰਾਮੇਬਾਜ਼ੀ ਨੂੰ ਛੱਡ ਕੇ ਸਾਡੇ ਲੋਕਾਂ ਦੀ ਬਾਹ ਫੜੇ ਸਰਕਾਰ। ਇਹਦੇ ਲਈ ਅੱਜ ਅਸੀਂ ਜਿਹੜੇ ਮੰਗ ਪੱਤਰ ਦੇ ਕੇ ਸ਼ੁਰੂਆਤ ਕਰਾਂਗੇ। कहना मैं मुर्गी का मुआवजा दूंगा, मैं अंडे का मुआवजा दूंगा, मैं मरी बकरी का मुआवजा दूंगा। उन्होंने लोगों को एक धेला नहीं दिता। आज उन्हें मुआवजे बारे मुंह भी नहीं खोलिया पंजाब के मुख्यमंत्री ने। पंजाब सरकार बिल्कुल फेल साबित हुई है, फेलर है, प्रशासन भी फेलर है। ਪੰਜਾਬ ਸਰਕਾਰ ਦੁਆਰਾ ਪੰਚਾਇਤੀ ਜ਼ਮੀਨਾਂ ਤੇ ਕਾਰਪੋਰੇਟਾਂ, ਜਾਗੀਰਦਾਰਾਂ ਦੇ ਕਬਜ਼ੇ ਕਰਾਉਣ ਅਤੇ ਕਿਸਾਨ ਲਹਿਰ ਤੇ ਵਿੱਢੇ ਜ਼ਬਰ ਖਿਲਾਫ ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਦੇ ਹਕੀਕੀ ਕਾਰਨਾਂ ਦਾ ਹੱਲ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਮਲੇਰਕੋਟਲਾ ਅੱਗੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਦੇ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਦੌਰਾਨ ਉਹਨਾਂ ਮੰਗ ਕੀਤੀ ਕਿ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੌਮੀ ਆਫਤ ਐਲਾਨਿਆ ਜਾਵੇ ਅਤੇ ਕੌਮੀ ਆਫਤ ਫੰਡ ਜਾਰੀ ਕਰਕੇ ਵੱਡੇ ਪੱਧਰ ਤੇ ਰਾਹਤ ਕਾਰਜਾਂ ਸਮੇਤ ਹੜ੍ਹਾਂ ਨਾਲ ਹੋਈਆਂ ਇਨਸਾਨੀ ਮੌਤਾਂ ਵਾਲੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇ। ਹੜ੍ਹਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦਰਿਆਵਾਂ, ਡਰੇਨਾਂ, ਤੁਸੀਂ ਬੰਨ੍ਹ ਤੇ ਫਲੱਡ ਗੇਟਾਂ ਆਦਿ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫਾਈ, ਮੁਰੰਮਤ ਵਗੈਰਾ ਕਰਨ ਵਿੱਚ ਭਾਰੀ ਅਣਗਹਿਲੀ ਕਰਨ ਵਾਲੀ ਦੋਸ਼ੀ ਸਿਆਸੀ ਲੀਡਰਸ਼ਿਪ ਅਤੇ ਅਫਸਰਸ਼ਾਹੀ ਦੀ ਪਛਾਣ ਕਰਕੇ ਬਣਦੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਹਨਾਂ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨ ਤੇ ਸਰਕਾਰੀ ਜ਼ਮੀਨਾਂ, ਜਾਇਦਾਦਾਂ ਨਿਲਾਮ ਕਰਨ ਦੇ ਘੜੇ ਜਾ ਰਹੇ ਫਰਮਾਨਾਂ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਕਿ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ ਖੋਹਣ ਦੀ ਨੀਤੀ ਦਾ ਤਿੱਖੇ ਸੰਘਰਸ਼ਾਂ ਨਾਲ ਸਖਤ ਵਿਰੋਧ ਕੀਤਾ ਜਾਵੇਗਾ। ਜਿਹੜੇ ਡਰਾਮਾ ਕਰਦੇ ਆ ਫੁੱਟਬਾਲ ਲਾਹੌਰ ਦਾ, ਇਹ ਡਰਾਮੇਬਾਜ਼ੀ ਨੂੰ ਛੱਡ ਕੇ
ਸਾਡੇ ਲੋਕਾਂ ਦੀ ਬਾਹ ਫੜੇ ਸਰਕਾਰ। ਇਹਦੇ ਲਈ ਅੱਜ ਅਸੀਂ ਜਿਹੜੇ ਮੰਗ ਪੱਤਰ ਦੇ ਕੇ ਸ਼ੁਰੂਆਤ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ, ਅਸੀਂ ਵੱਡਾ ਸੰਘਰਸ਼ ਛੇੜ ਕੇ ਸਾਰੇ ਲੋਕਾਂ ਦੇ ਵਿੱਚ ਲਿਆ ਕੇ ਜਿਹੜੇ ਦੇ ਦੋਸ਼ੀ ਜ਼ਿੰਮੇਵਾਰ ਅਫਸਰ ਬਣਦੀ ਹੈ ਚਾਹੇ ਸਰਕਾਰ ਬਣਦੀ ਹੈ ਉਹਨਾਂ ਨੂੰ ਸਜ਼ਾਵਾਂ, ਸਾਡੇ ਲੋਕਾਂ ਦੀ ਨੁਕਸਾਨ ਦੀ ਭਰਪਾਈ ਕਰਾਉਣ ਦੇ ਲਈ ਇਸ ਜੰਗ ਨੂੰ ਤੇਜ਼ ਤੇ ਤਿੱਖਾ ਕਰਾਂਗੇ। ਜਿਹੜੇ ਮੌਤਾਂ ਦੇ ਖੌਅ ਬਣ ਰਹੇ ਆ ਗਾਹਾਂ ਫੇਰ ਹੜ, ਕਿਉਂਕਿ ਆਈ ਵਾਰੀ ਅੱਖਾਂ ਤੋਂ ਹੰਝੂ ਪੂੰਝ ਕੇ ਫੇਰ ਤੁਰ ਪੈਂਦੇ ਆ ਭਾਈ। ਉਹਨਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ, ਜ਼ਮੀਨਾਂ ਪੱਧਰ ਕਰਾਉਣ ਦੇ ਲਈ, ਝੋਨੇ ਦੇ ਫਸਲ ਦਾ ਹੋਇਆ ਨੁਕਸਾਨ, ਮੁਆਵਜ਼ਾ, ਜਿਹੜੇ ਘਰ ਡਿੱਗੇ ਹੈਗੇ ਆ, ਹੋਰ ਸਾਰਾ ਕੁਝ ਹੋਇਆ ਜਿੰਨਾ, ਉਹਦਾ ਮੁਆਵਜ਼ਾ ਪੂਰਾ ਕਰਾਉਣ ਦੇ ਲਈ ਉਹ ਏਰੀਆ ਦੱਸੂ ਨਾ। ਜੇ ਪੌਣੇ 6 ਲੱਖ ਏਕੜ ਡੁੱਬ ਕੇ ਤਬਾਹ ਹੋ ਗਿਆ, ਉਹ ਛੇਤੀ ਕੀਤੇ ਬੀਜਿਆ ਵੀ ਨਹੀਂ ਜਾ ਸਕਦਾ। ਇਸ ਲਈ ਅਸੀਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੇ ਆ ਤੇ ਇਹ ਗੱਲ ਜ਼ੋਰ ਨਾਲ ਕਹਿੰਦੇ ਆ, ਉਹਦੀ ਪੂਰੀ ਭਰਪਾਈ ਹੈ ਜਿਹੜੀ ਲੋਕਾਂ ਮੁਤਾਬਕ ਕਰਵਾਵਾਂ। ਪਰ ਜੋ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਪ੍ਰਸ਼ਾਸਨ, ਉਹਨਾਂ ਨੇ ਜਿਵੇਂ ਲੋਕਾਂ ਦੀ ਮਦਦ ਕਰਨੀ ਸੀ ਉਹ ਨਹੀਂ ਕੀਤੀ। ਜੇ ਅੱਜ ਪੰਜਾਬ ਦੇ ਵਿੱਚੋਂ ਨੌਜਵਾਨ, ਪੰਜਾਬ ਦੇ ਲੋਕ ਉੱਥੇ ਰਾਸ਼ਨ ਲੈ ਕੇ ਗਏ ਨੇ, ਉੱਥੇ ਡੀਜ਼ਲ ਲੈ ਕੇ ਗਏ ਨੇ, ਉੱਥੇ ਮਿੱਟੀ ਜਿਹੜੀ ਪਿੰਡਾਂ ਦੇ ਵਿੱਚੋਂ ਕੱਟ ਕੇ ਟਰਾਲੀਆਂ ਭਰ ਕੇ, ਗੱਡੇ ਭਰ ਕੇ ਉੱਥੇ ਗੱਡੇ ਨੌਜਵਾਨ ਲਾ ਰਹੇ ਨੇ ਤੇ ਰਾਸ਼ਨ ਯੂਪੀ ਦੇ ਵਿੱਚੋਂ ਆ ਰਿਹਾ, ਪੰਜਾਬ ਦੇ ਵਿੱਚੋਂ ਗਿਆ, ਹਰਿਆਣੇ ਤੇ ਰਾਜਸਥਾਨ ਦੇ ਲੋਕ ਪੰਜਾਬ ਦੀ ਹਮਾਇਤ ਵਾਸਤੇ ਆ ਰਹੇ ਆ। ਪੰਜਾਬ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ, ਫੇਲਰ ਹੈ, ਪ੍ਰਸ਼ਾਸਨ ਵੀ ਫੇਲਰ ਹੈ। ਉੱਥੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਦੇਸੀ ਤਕਨੀਕ ਦੇ ਜਿਹੜੇ ਜਣੀਆਂ ਕਿ ਕਿਸ਼ਤੀਆਂ ਬਣਾਈਆਂ ਨੇ, ਬੇੜੇ ਬਣਾਏ ਨੇ, ਉਹਨਾਂ ਬੇੜਿਆਂ ਤੇ ਪਸ਼ੂਆਂ ਨੂੰ ਲਿਆਂਦਾ ਜਾ ਰਿਹਾ ਹੈ, ਲੋਕਾਂ ਨੂੰ ਤੇ ਲੋਕਾਂ ਦੇ ਸਮਾਨ ਨੂੰ ਲਿਆਂਦਾ ਜਾ ਰਿਹਾ ਹੈ। ਲੋਕਾਂ ਨੇ ਆਪਣੀ ਦੇਸੀ ਤਕਨੀਕ ਦੇ ਨਾਲ ਉੱਥੋਂ ਲੋਕਾਂ ਨੂੰ ਕੱਢ ਕੇ ਬਾਹਰ ਲਿਆਂਦਾ। ਨਾ ਉਵੇਂ ਫੌਜ ਨੇ ਤੇ ਨਾ ਪੁਲਿਸ ਨੇ ਉਵੇਂ ਕੰਮ ਨਹੀਂ ਕੀਤਾ ਜਿਵੇਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੀਗਾ। ਲੋਕਾਂ ਨੂੰ ਮਾਰਿਆ ਜਾ ਰਿਹਾ, ਕੁਦਰਤੀ ਆਫਤ ਨਹੀਂ ਹੈਗੀ, ਇਹ ਸੋਚ ਸਮਝ ਕੇ ਲਿਆਂਦੀ ਗਈ ਆਫਤ ਹੈ, ਜਿਹਦੇ ਵਿੱਚ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਇਹ ਮੰਗ ਹੈ ਸਾਡੀ ਕਿ ਕੇਂਦਰ ਸਰਕਾਰ ਇਹਨੂੰ ਕੁਦਰਤੀ ਆਫਤ ਐਲਾਨ ਕੇ, ਇਹ ਜਿਹੜਾ ਕੌਮੀ ਆਫਤ ਐਲਾਨ ਕੇ ਇਹਨੂੰ ਜਾਣੀ ਕਿ ਰਾਹਤ ਪੈਕੇਜ ਦੇਵੇ, ਲੋਕਾਂ ਦੀ ਬਾਹ ਫੜੇ, ਲੋਕਾਂ ਦੀ ਜਿਹੜੇ ਨੁਕਸਾਨ ਉਹਦੀ ਭਰਪਾਈ ਕਰੇ। ਪਰ ਇਹ ਨਹੀਂ ਹੈਗਾ ਜਿਹੜਾ ਭਗਵੰਤ ਮਾਨ ਉੱਥੇ ਡਰਾਮੇ ਖੇਡਦਾ। ਆਮ ਆਦਮੀ ਪਾਰਟੀ ਦੀ ਸਰਕਾਰ, ਚਾਹੇ ਉਹ ਕੇਜਰੀਵਾਲ ਹੈ, ਚਾਹੇ ਉਹ ਸਿਸੋਦੀਆ ਹੈ, ਜਾ ਕੇ ਉੱਥੇ ਪਾਣੀ ਦੇ ਵਿੱਚ ਲੋਕਾਂ ਨੂੰ ਕਹਿੰਦੇ ਨੇ ਕਰੇ ਢਿੱਲੇ ਦਾ ਕੰਮ ਨਹੀਂ ਹੈਗਾ, ਬਜਟ ਦੇ ਵਿੱਚ ਕੋਈ ਪੈਸਾ ਨਹੀਂ ਰੱਖਿਆ। ਪੰਜਾਬ ਦਾ ਮੁੱਖ ਮੰਤਰੀ ਦਾ ਬਿਮਾਰ ਹੋਇਆ ਪਿਆ, ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਦਾ ਤਾਂ ਫਿਕਰ ਹੀ ਨਹੀਂ ਹੈਗਾ। ਉਹਨੂੰ ਤਾਂ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਫਿਕਰ ਹੈ ਕਿ ਉਹਨਾਂ ਦਾ ਸਮਾਨ ਸਹੀ ਟਾਈਮ ਤੇ ਆਉਣਾ ਚਾਹੀਦਾ ਹੈ। ਇੱਥੇ ਹੜ੍ਹ ਆਉਣੇ ਸੀ, ਨਾਲੇ ਨਹੀਂ ਸਾਫ਼ ਕਰਾਏ, ਨਹਿਰਾਂ ਨਹੀਂ ਸਾਫ਼ ਕਰਾਈਆਂ, ਜਿਹੜੇ ਦਰਿਆ ਸੀ ਉਹ ਖੋਲੇ ਨਹੀਂ ਹੈਗੇ, ਉਹਨਾਂ ਤੋਂ ਕੱਢ ਕੇ ਰੇਤ ਡੂੰਘੇ ਨਹੀਂ ਕੀਤੇ ਹੈਗੇ, ਲੋਕਾਂ ਨੂੰ ਮਰਨ ਲਈ ਛੱਡਤਾ। 2023 ਦੇ ਵਿੱਚ ਵੀ ਜਦੋਂ ਹੜ੍ਹ ਆਏ ਨੇ, ਭਗਵੰਤ ਮਾਨ ਉੱਥੇ ਗਿਆ, ਪਾਣੀ ਦੇ ਵਿੱਚ ਪਜਾਮਾ ਲਪੇੜਿਆ, ਕਹਿੰਦਾ ਮੈਂ ਮੁਰਗੀ ਦਾ ਮੁਆਵਜ਼ਾ ਦਊਂਗਾ, ਮੈਂ ਅੰਡੇ ਦਾ ਮੁਆਵਜ਼ਾ ਦਊਂਗਾ, ਮੈਂ ਮਰੀ ਬੱਕਰੀ ਦਾ ਮੁਆਵਜ਼ਾ ਦਊਂਗਾ। ਉਹਨਾਂ ਲੋਕਾਂ ਨੂੰ ਇੱਕ ਧੇਲਾ ਨਹੀਂ ਦਿੱਤਾ। ਅੱਜ ਉਹਨੇ ਮੁਆਵਜ਼ੇ ਬਾਰੇ ਮੂੰਹ ਵੀ ਨਹੀਂ ਖੋਲਿਆ ਪੰਜਾਬ ਦੇ ਮੁੱਖ ਮੰਤਰੀ ਨੇ। ਤੇ ਅਸੀਂ ਬੀਕੇਯੂ ਏਕਤਾ ਗ੍ਰਾਹਾਂ ਦੇ ਵੱਲੋਂ ਪੂਰੇ ਪੰਜਾਬ ਦੇ ਡੀਸੀਆਂ ਦੇ ਮੂਹਰੇ ਧਰਨਾ ਲਾ ਕੇ ਡਿਪਟੀ ਕਮਿਸ਼ਨ ਦੇ ਰਾਹੀਂ ਆਪਦੇ ਮੰਗ ਪੱਤਰਾਂ ਰਾਹੀਂ ਇਹ ਮੰਗ ਕਰਦੇ ਆ ਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਉਹ ਜਿਹੜੇ ਸਾਡੇ 4-5 ਲੱਖ ਜਿਹੜੇ ਲੋਕ ਹੈ ਜਿਹੜੇ ਇਸ ਦੇ ਵਿੱਚ ਪੀੜਤ ਨੇ, ਜਿਨ੍ਹਾਂ ਦੀ ਜ਼ਮੀਨ ਲੱਖਾਂ ਦੇ ਵਿੱਚ ਬਰਬਾਦ ਹੋਈ ਹੈਗੀ ਹੈ ਤੇ ਪਸ਼ੂ ਡੰਗਰ ਮਰੇ ਹੈਗੇ, ਉਹਨਾਂ ਦੀਆਂ ਮੋਟਰਾਂ ਹੈ, ਉਹਨਾਂ ਦੀ ਭਰਪਾਈ ਵਾਸਤੇ ਖਜ਼ਾਨੇ ਦਾ ਮੂੰਹ ਹੜ੍ਹ ਪੀੜਤ ਲੋਕਾਂ ਵਾਸਤੇ ਖੋਲਿਆ ਜਾਵੇ ਤੇ ਖਿਲਾਉਣ ਵਾਸਤੇ ਅੱਜ ਦਾ ਅਸੀਂ ਜਿਹੜਾ ਮੰਗ ਪੱਤਰ ਹੈ ਉਹ ਦੇਣਾ ਹੈ। ਪੰਜਾਬ ਕੈਬਨਿਟ ਦੀ ਅੱਜ 4 ਵਜੇ ਹੋਣ ਵਾਲੀ ਮੀਟਿੰਗ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੀਐਮ ਦੀ ਸਿਹਤ ਖਰਾਬ ਹੋਣ ਕਰਕੇ ਕੈਬਨਿਟ ਮੀਟਿੰਗ ਟਾਲ ਦਿੱਤੀ ਗਈ ਹੈ। ਫਿਲਹਾਲ ਸੀਐਮ ਭਗਵੰਤ ਮਾਨ ਸੀਐਮ ਹਾਊਸ ਵਿੱਚ ਹੀ ਹਨ। ਸੀਐਮ ਨੇ ਹੜ੍ਹਾਂ ਵਿਚਾਲੇ ਇਹ ਅਹਿਮ ਮੀਟਿੰਗ ਸੱਦੀ ਸੀ। ਭਾਰਤ ਅਮਰੀਕਾ ਸਬੰਧਾਂ ਵਿੱਚ ਨਵੇਂ ਨਿਘਾਰ ਦਾ ਸੰਕੇਤ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ ਸਭ ਤੋਂ ਡੂੰਘੇ ਹਨੇਰੇ ਚੀਨ ਵਿੱਚ ਗੁਆਚ ਗਿਆ ਹੈ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇੱਕ ਤਸਵੀਰ ਸਾਂਝੀ ਕੀਤੀ ਜੋ ਚੀਨ ਵਿੱਚ SCO ਨੇਤਾਵਾਂ ਦੇ ਸੰਮੇਲਨ ਦੌਰਾਨ ਮੁਲਾਕਾਤ ਦੀ ਹੈ। ਟਰੰਪ ਨੇ ਪੋਸਟ ਵਿੱਚ ਕਿਹਾ ਕਿ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ਡੂੰਘੇ, ਸਭ ਤੋਂ ਹਨੇਰੇ ਚੀਨ ਵਿੱਚ ਗੁਆ ਦਿੱਤਾ ਹੈ। ਉਹਨਾਂ ਦਾ ਇਕੱਠਿਆਂ ਇੱਕ ਲੰਮਾ ਅਤੇ ਖੁਸ਼ਹਾਲ ਭਵਿੱਖ ਹੋਵੇ। ਦੱਸ ਦਈਏ ਕਿ ਰੂਸ ਯੂਕਰੇਨ ਯੁੱਧ ਵਿੱਚ ਸ਼ਾਂਤੀ ਬਹਾਲੀ ਦੀ ਕੋਸ਼ਿਸ਼ ਤਹਿਤ ਟਰੰਪ ਨੇ 15 ਅਗਸਤ ਨੂੰ ਅਲਾਸਕਾ ਵਿੱਚ ਪੁਤਿਨ ਨਾਲ ਮੁਲਾਕਾਤ ਕੀਤੀ ਸੀ।
ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਰੂਸੀ ਤੇਲ ਖਰੀਦਣ ਕਰਕੇ ਭਾਰਤ ਖਿਲਾਫ ਟੈਰਿਫ ਲਗਾਏ ਹਨ। ਸੁਪਰੀਮ ਕੋਰਟ ਵਿੱਚ ਦਾਖਲ 251 ਪੰਨਿਆਂ ਦੀ ਅਪੀਲ ਵਿੱਚ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਯੂਕਰੇਨ ਵਿੱਚ ਰੂਸ ਦੀ ਜੰਗ ਦੇ ਸਬੰਧ ਵਿੱਚ ਪਹਿਲਾਂ ਤੋਂ ਮੌਜੂਦ ਕੌਮੀ ਐਮਰਜੈਂਸੀ ਨਾਲ ਸਿੱਝਣ ਲਈ ਰੂਸੀ ਊਰਜਾ ਉਤਪਾਦਾਂ ਦੀ ਖਰੀਦ ਲਈ ਭਾਰਤ ਖਿਲਾਫ ਕੌਮਾਂਤਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਸੰਬੰਧੀ ਐਕਟ ਤਹਿਤ ਟੈਰਿਫ ਲਗਾਏ ਹਨ, ਜੋ ਜੰਗ ਨਾਲ ਝੰਬੇ ਮੁਲਕ ਵਿੱਚ ਸ਼ਾਂਤੀ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਦਾ ਇੱਕ ਅਹਿਮ ਪੱਖ ਹੈ। ਉਧਰ ਟਰੰਪ ਪ੍ਰਸ਼ਾਸਨ ਨੇ ਜੱਜਾਂ ਨੂੰ ਇਸ ਮਸਲੇ ਤੇ ਫੌਰੀ ਫੈਸਲਾ ਲੈਣ ਦੀ ਅਪੀਲ ਕੀਤੀ ਕਿ ਰਾਸ਼ਟਰਪਤੀ ਨੂੰ ਸੰਘੀ ਕਾਨੂੰਨ ਤਹਿਤ ਵੱਡੇ ਪੱਧਰ ਤੇ ਦਰਾਮਦ ਟੈਕਸ ਲਗਾਉਣ ਦਾ ਪੂਰਾ ਹੱਕ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਅਪੀਲੀ ਅਦਾਲਤ ਦੇ ਉਸ ਫੈਸਲੇ ਨੂੰ ਬਦਲ ਦੇਣ ਜਿਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ ਟੈਰਿਫ ਨੂੰ ਐਮਰਜੈਂਸੀ ਸ਼ਕਤੀਆਂ ਨਾਲ ਸੰਬੰਧਿਤ ਇੱਕ ਕਾਨੂੰਨ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰਾਰ ਦਿੰਦਿਆਂ ਉਹਨਾਂ ਤੇ ਰੋਕ ਲਗਾਈ ਹੈ। ਆਨਲਾਈਨ ਦਾਖਲ ਕੀਤੀ ਗਈ ਅਰਜ਼ੀ ਵਿੱਚ ਸੁਪਰੀਮ ਕੋਰਟ ਨੂੰ ਫੌਰੀ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਅਮਰੀਕੀ ਸੰਸਦ ਮੈਂਬਰ ਗ੍ਰੈਗਰੀ ਮਿਕਸ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੇ ਲਗਾਏ ਗਏ ਪੱਖਪਾਤੀ ਟੈਰਿਫ ਦੋਵੇਂ ਮੁਲਕਾਂ ਵਿਚਾਲੇ ਅਹਿਮ ਸਬੰਧਾਂ ਲਈ ਖਤਰਾ ਹਨ। ਪ੍ਰਤੀਨਿਧ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਮਿਕਸ ਨੇ ਅਮਰੀਕਾ ਵਿੱਚ ਭਾਰਤੀ ਸਫੀਰ ਵਿਨੈ ਮੋਹਨ ਕਵਾਤੜਾ ਨਾਲ ਮੁਲਾਕਾਤ ਮਗਰੋਂ ਅਮਰੀਕਾ ਭਾਰਤ ਭਾਈਵਾਲੀ ਲਈ ਕਾਂਗਰਸ ਦੀ ਹਿਮਾਇਤ ਤੇ ਜ਼ੋਰ ਦਿੱਤਾ। ਉਧਰ ਕਵਾਤੜਾ ਨੇ ਕਿਹਾ ਕਿ ਅਮਰੀਕਾ ਭਾਰਤ ਸਬੰਧਾਂ ਲਈ ਉਹਨਾਂ ਦੀ ਲਗਾਤਾਰ ਸਲਾਹ ਅਤੇ ਹਮਾਇਤ ਲਈ ਉਹ ਸ਼ੁਕਰਗੁਜ਼ਾਰ ਹਨ।